ਇੱਕ ਖਬਰ ਜਿਹੜੀ ਹਰਜੋਤ ਸਿੰਘ ਜੀ ਇਸੇ ਤਰੀਕੇ ਦੇ ਨਾਲ ਫੜੋ ਫੜਾਈ ਦੀ ਆ ਰਹੀ ਆ। ਐਲਏ ਦੇ ਘਰ ਦੇ ਬਾਹਰ 5 ਬੱਚਿਆਂ ਦਾ ਜਿਹੜਾ ਜੋ ਕਿ ਇੱਕ ਗ੍ਰੈਂਡ ਸਨ ਨੂੰ ਆਪਣੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ। 56 ਸਾਲਾਂ ਦਾ ਜਿਹੜਾ ਉਹ ਬੰਦਾ ਜੋ ਕਿ ਯੂਐਸ ਦੇ ਵਿੱਚ ਪਿਛਲੇ 30 ਸਾਲਾਂ ਤੋਂ ਸੀ, ਨਾ ਉਹਦਾ ਕੋਈ ਕ੍ਰਿਮੀਨਲ ਰੈਕਡ ਸੀ, ਜਿੱਦਾਂ ਪਹਿਲਾਂ ਵੀ ਤੁਸੀਂ ਖਬਰ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਉਸ ਨੂੰ ਕਿੱਕ ਕੀਤਾ ਗਿਆ, ਠੁੱਡ ਵੀ ਇੱਕ ਹਿਸਾਬ ਦੇ ਨਾਲ ਮਾਰੇ ਗਏ ਤੇ ਅਰੈਸਟ ਕੀਤਾ ਗਿਆ ਗਨ ਪੁਆਇੰਟ ਦੇ ਉੱਤੇ ਫੈਡਰਲ ਏਜੰਟਸ ਦੇ ਦੁਆਰਾ ਵਿਲਮਿੰਗਟਨ ਜਿੱਥੇ ਉਹ ਰਹਿੰਦਾ ਸੀ ਉਸ ਦੇ ਘਰ ਦੇ ਬਾਹਰ ਇਸ ਵੀਕਐਂਡ ਦੇ ਉੱਤੇ 12 ਸਤੰਬਰ ਨੂੰ ਇਹ ਜਿਹੜੀ ਕਾਰਵਾਈ ਆ ਉਹ ਕੀਤੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਕਹਿੰਦੇ ਵੀ ਆਪਣੇ ਗ੍ਰੈਂਡਸਨ ਨੂੰ ਡ੍ਰੌਪ ਆਫ ਕਰਕੇ ਜਿਹੜਾ ਉਹ ਆ ਰਿਹਾ ਸੀਗਾ, ਉਹਦੇ ਪਰਿਵਾਰ ਨੇ ਜਿਹੜਾ ਆ ਇਹ ਦੱਸਿਆ। ਫੈਡਰਲ ਏਜੰਟ ਜਿਸ ਨੇ ਕਿ ਟੈਕਟੀਕਲ ਵੈਸਟ ਪਾਈ ਹੋਈ ਸੀਗੀ, ਉਹ ਉਸ ਦੇ ਵੱਲ ਨੂੰ ਜਿਹੜਾ ਉਹ ਆਉਂਦਾ ਆ। ਹੋਮ ਸਰਵੇਲੈਂਸ ਕੈਮਰੇ ਦੇ ਵਿੱਚ ਇਹ ਜਿਹੜੀ ਸਾਰੀ ਮੂਵਮੈਂਟ ਆ ਉਹ ਕੈਪਚਰ ਹੋ ਜਾਂਦੀ ਆ। ਕੰਪੈਲੋ ਜਿਹੜਾ ਆ ਹੋਜ਼ੇ ਕੰਪੋਲੋ ਜਿਹੜਾ ਉਸ ਬੰਦੇ ਦਾ ਨਾਮ ਆ ਜਿਸ ਦੇ ਨਾਲ ਇਹ ਹੈਗਾ ਆ। ਸੋ ਕਹਿੰਦੇ ਵੀ ਕੰਪੋਲੋ ਇਹ ਵੀ ਨਜ਼ਰ ਆਇਆ ਵੀ ਏਜੰਟ ਦੇ ਨਾਲ ਗੱਲਬਾਤ ਉਹ ਕਰਨਾ ਚਾਹ ਰਿਹਾ ਸੀ, ਪਰ ਜਿਹੜਾ ਏਜੰਟ ਆ ਉਸ ਦੇ ਉੱਤੇ ਚਲਾ ਰਿਹਾ ਸੀ ਤੇ ਉਹਨੂੰ ਇਹ ਕਹਿ ਰਿਹਾ ਸੀਗਾ ਵੀ ਗਰਾਊਂਡ ਦੇ ਉੱਤੇ ਜਿਹੜਾ ਤੂੰ ਆ ਜਾ। ਜਦ ਉਹਦੀ ਵਾਈਫ ਉਹ ਅੰਦਰੋਂ ਜਿਹੜੀ ਉਹ ਕਾਲ ਕਰ ਰਹੀ ਸੀਗੀ, ਪਰ ਉਹ ਜਿਹੜੀ ਵਿਚਾਰੀ ਕੁਛ ਨਹੀਂ ਸੀ ਕਰਦੀ। ਆਪਣੀ ਫੈਂਸਡ ਪ੍ਰਾਪਰਟੀ ਨੂੰ ਉਹਨੇ ਗੇਟ ਓਪਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਜਿਹੜਾ ਏਜੰਟ ਆ ਉਸਨੇ ਕਿੱਕ ਜਿਹੜੀ ਉਹ ਮਾਰੀ, ਜਿਸ ਤੋਂ ਬਾਅਦ ਦੇ ਵਿੱਚ ਉਹ ਡਿੱਗ ਪਿਆ ਹੈਗਾ ਆ। ਸੋ ਕੰਪੋਲੋ ਦੇ ਮੁੰਡਾ ਜੋ ਉੱਥੇ ਨਾਲ ਸੀਗਾ ਉਸਨੇ ਇਸ ਦੀ ਜਿਹੜੀ ਉਹ ਵੀਡੀਓ ਬਣਾਈ ਸਾਈਡ ਵਾਕ ਤੋਂ ਆਪਣੇ ਸੈੱਲਫੋਨ ਦੇ ਨਾਲ, ਤੇ ਇੱਕ ਹੋਰ ਜਿਹੜਾ ਫੈਡਰਲ ਏਜੰਟ ਆ ਉਹ ਉਸ ਨੂੰ ਪਿੱਛੇ ਨੂੰ ਜਾਣ ਦੇ ਲਈ ਜਿਹੜਾ ਉਹ ਬਾਰ-ਬਾਰ ਕਹਿ ਰਿਹਾ ਸੀਗਾ। ਸੋ ਇਹ ਇਦਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਘਟਨਾਵਾਂ ਕਾਫੀ ਜ਼ਿਆਦਾ ਜਿਹੜੀਆਂ ਉਹ ਵਾਪਰ ਰਹੀਆਂ ਆ, ਤੇ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਵੀ ਇਹ ਮੋਸਟਲੀ ਆਪਾਂ ਨੂੰ ਪਤਾ ਵੀ ਹਿਸਪੈਨਿਕ ਲੋਕਾਂ ਦੇ ਨਾਲ ਜਾਂ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਉਹਨਾਂ ਦੇ ਨਾਲ, ਉਹ ਤਾਂ ਅਮਰੀਕਾ ਸਾਰੀ ਇਮੀਗ੍ਰੈਂਟਸ ਦੀ ਹੀ ਜਿਹੜੀ ਉਹ ਭਰੀ ਆ, ਪਰ ਇੱਕ ਸਪੈਸੀਫਿਕ ਲੋਕਾਂ ਦੇ ਨਾਲ ਇਦਾਂ ਹੋ ਰਿਹਾ ਆ। ਪਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆਇਆ ਆ ਉਹ ਕਹਿੰਦੇ ਵੀ ਨਹੀਂ ਇਹ ਭੇਦਭਾਵ ਤੋਂ ਬਗੈਰ ਹੀ ਇਹ ਸਾਰਾ ਕੁਝ ਕਰ ਰਹੇ ਆ। ਪਰ ਮੋਸਟਲੀ ਖਬਰਾਂ ਜਿਹੜੀਆਂ ਆਪਾਂ ਨੂੰ ਪਤਾ ਹੈ ਵੀ ਉਹਦੇ ਵਿੱਚ ਇਵੈਂਚੁਅਲੀ ਜਿਹੜਾ ਬੰਦਾ ਫੜ ਹੋ ਰਿਹਾ ਆ ਵੀ ਉਹ ਕਿਹੜੇ ਕਹਿ ਲਓ ਵੀ ਇਲਾਕੇ ਤੋਂ ਬਿਲੋਂਗ ਕਰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਆਪਾਂ ਇੱਕ ਆਪਣੀ ਬਜ਼ੁਰਗ ਬੀਬੀ ਹਰਜੀਤ ਕੌਰ ਦੀ ਖਬਰ ਸਾਂਝੀ ਕੀਤੀ ਸੀ 73 ਸਾਲਾਂ ਦੀ ਜੀ, ਸੋ ਉਹਦੇ ਸੰਬੰਧ ਦੇ ਵਿੱਚ ਹੁਣ ਅਮਰੀਕਨ ਮੀਡੀਆ ਨੇ ਕਾਫੀ ਉਸ ਨੂੰ ਚੱਕਿਆ ਹੈਗਾ। ਪਿਛਲੇ ਦਿਨਾਂ 'ਚ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀ ਐਲਸ ਬਰੰਟੇ ਦੇ ਵਿੱਚ, ਤੇ 30 ਸਾਲਾਂ ਤੋਂ ਇੱਥੇ ਰਹਿ ਰਹੇ ਸੀ। ਸਾਡੇ ਵੀ ਕਈਆਂ ਨੇ ਕਮੈਂਟ ਪਾਏ ਸੀ ਵੀ ਕੀ ਸਟੇਟਸ ਸੀ, ਕਿੱਦਾਂ ਸੀ। ਹੁਣ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ, ਪਤਾ ਨਹੀਂ 15 ਸਾਲਾਂ ਬਾਅਦ ਉਹ ਡਿਨਾਈ ਹੋ ਗਿਆ ਸੀ, ਪਰ ਉਹ ਕਹਿੰਦੇ ਸੀ ਵੀ ਤੁਸੀਂ ਸਕਦੇ ਆ ਤੇ ਐਵਰੀ 6 ਮੰਥ ਤੁਹਾਨੂੰ ਜਿਹੜਾ ਆ ਆਈਸ ਦੇ ਕੋਲ ਜਾਣਾ ਪੈਣਾ ਹੈ, ਤੇ ਉਹ ਐਵਰੀ 6 ਮਹੀਨੇ ਆਈਸ ਦੇ ਜਾ ਕੇ ਹਾਜ਼ਰੀ ਲਵਾ ਕੇ ਆ ਜਾਂਦੇ ਸੀ। ਪਰ ਜਦੋਂ ਇਸ ਵਾਰੀ ਗਏ ਤਾਂ ਉਹਨਾਂ ਨੂੰ ਜਿਹੜਾ ਰੱਖ ਲਿਆ ਗਿਆ। ਸੋ ਉਹਦੇ ਜਿਹੜੇ ਪਰਿਵਾਰ ਦੇ ਮੈਂਬਰਸ ਆ, ABC ਨੇ ਵੀ ਖਬਰ ਸਾਂਝੀ ਕੀਤੀ ਆ। ਉਹ ਕਹਿੰਦੇ ਵੀ ਉਹ ਤਾਂ ਬਿਮਾਰ ਵੀ ਰਹਿੰਦੀ ਆ, ਦਵਾਈ ਵੀ ਲੈਂਦੀ ਹੈਗੀ ਆ, ਤੇ ਜਦੋਂ ਉਹਨਾਂ ਦਾ ਫੋਨ ਆਇਆ ਕਈ ਚਿਰਾਂ ਬਾਅਦ ਤੇ ਉਹ ਰੋ ਰਹੇ ਸੀ ਵੀ ਕਾਫੀ ਜ਼ਿਆਦਾ ਜਿਹੜੀ ਉਹਦੀ ਸਿਚੁਏਸ਼ਨ ਬੈਡ ਸੀਗੀ। ਸੋ ਬਹੁਤ ਸਾਰੇ ਸਿੱਖ ਕਮਿਊਨਿਟੀ ਵਾਲੇ ਕਹਿੰਦੇ ਵੀ ਠੀਕ ਆ, ਵੀ ਜੇ ਤੁਸੀਂ ਉਹਨੂੰ ਡਿਪੋਰਟ ਕਰਨਾ ਆ ਤੇ ਠੀਕ ਆ, ਉਹਨੂੰ ਛੱਡ ਦਿਓ ਤੇ ਉਹਨੂੰ ਕਹੋ ਵੀ ਹਾਂ ਠੀਕ ਆ, ਵੀ ਉਹ ਵਾਪਸ ਜਾ ਸਕਦੀ ਹੈਗੀ ਆ, ਨਾ ਕਿ ਵੀ ਜਿਹੜਾ ਤੁਸੀਂ ਉਹਨੂੰ ਚੱਕ ਕੇ ਤਾਂ ਬੇਕਰਫੀਲਡ ਜੇਲ੍ਹ ਦੇ ਵਿੱਚ ਜਿਹੜੀ ਕਈ ਘੰਟੇ ਦੂਰ ਹੈਗੀ ਆ ਉੱਥੇ ਭੇਜ ਦਿੱਤਾ ਹੈਗਾ। ਜੋ US ਦੇ ਕਾਂਗਰਸਮੈਨ ਜੌਨ ਗਰਮੰਡੀ ਆ, ਉਹਦਾ ਆਫਿਸ ਵੀ ਇਹਦੇ ਵਿੱਚ ਇਨਵੋਲਵ ਹੈਗਾ। 30 ਸਾਲਾਂ ਤੋਂ ਹਰਜੀਤ ਕੌਰ ਅਮਰੀਕਾ ਦੇ ਵਿੱਚ ਰਹਿ ਰਹੀ ਸੀ, ਤੇ ਉਹਨਾਂ ਦਾ ਪਰਿਵਾਰ ਇੱਕ ਬਰਕਲੇ ਦੇ ਵਿੱਚ ਜਿਹੜਾ ਆ ਸਟੋਰ ਚਲਾਉਂਦਾ ਹੈਗਾ। ਤੇ ਇਹ ਜੋ 73 ਸਾਲਾਂ ਦੀ ਬੀਬੀ ਆ, ਤੇ ਉਹ ਸਟੋਰ ਦੇ ਉੱਤੇ ਕੰਮ ਵੀ ਕਰਦੀ ਸੀ ਤੇ ਟੈਕਸ ਵੀ ਭਰਦੀ ਸੀ, ਕਿਉਂਕਿ ਉਹਨੂੰ ਟੈਕਸ ID ਆਲਰੇਡੀ ਮਿਲੀ ਹੋਈ ਸੀਗੀ। ਸੋ ਪਰ ਆਈਸ ਵਾਲੇ ਜਿਹੜੇ ਆ ਹੋਣਾ ਨਾ ਨਾਲ ਆਈਸ ਵਾਲੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਆ ਜਾਣਕਾਰੀ ਉਹ ਨਹੀਂ ਦੇ ਰਹੇ ਹੈਗੇ। ਇਸੇ ਤਰ੍ਹਾਂ ਲੌਂਗ ਬੀਚ ਤੋਂ ਹੁਣ ਖਬਰ ਆ ਰਹੀ ਆ, ਕੁਛ ਮਿੰਟ ਪਹਿਲਾਂ ਦੀ ਆ, ਜੋ ਉੱਥੇ ਦਾ ਲੋਕਲ ਚੈਨਲ ਆ ਰਿਪੋਰਟ ਕਰ ਰਿਹਾ ਵੀ 7 ਲੋਕਾਂ ਨੂੰ ਅਰੈਸਟ ਕੀਤਾ ਗਿਆ ਇੱਕ ਇਮੀਗ੍ਰੇਸ਼ਨ ਰੇਡ ਦੇ ਵਿੱਚ ਕਾਰ ਵਾਸ਼ ਦੇ ਉੱਤੇ। ਬਿਕਸਬੀ ਨੋਲਸ ਨੇਬਰਹੁੱਡ ਜੋ ਲੌਂਗ ਬੀਚ ਦੀ ਵਿੱਚ ਹੈਗੀ ਆ, ਇਹ ਸ਼ਨਿਚਰਵਾਰ ਨੂੰ ਉੱਥੇ ਕੀਤਾ ਗਿਆ ਸੀ। ਹੰਬਰਟੋ ਰਮਰੇਜ਼ ਆਪਣੀ ਕਾਰ ਦੇ ਵਿੱਚ ਕਹਿੰਦੇ ਵੀ ਵਾਸ਼ ਕਰਾਉਣ ਗਿਆ ਸੀਗਾ ਉਹ, ਤੇ ਉੱਥੇ ਉਹਨੇ ਦੇਖਿਆ ਵੀ ਜਦੋਂ ਰੇਡ ਪਈ ਤੇ 10 ਦੇ ਕਰੀਬ ਅਨਮਾਰਕਡ ਕਾਰਸ ਜਿਹੜੀਆਂ ਆ ਪੁੱਲ ਅਪ ਹੋਈਆਂ। ਦਵਾ-ਦਵ ਵਿੱਚੋਂ ਜਿਹੜੇ ਆ ਬਾਰਡਰ ਪੈਟਰੋਲ ਏਜੰਟਸ ਨਿਕਲੇ ਤੇ ਉਹਨਾਂ ਨੇ ਇਮੀਗ੍ਰੈਂਟਸ ਜਿਹੜੇ ਸੀ ਉਹਨਾਂ ਨੂੰ ਟਾਰਗੇਟ ਕੀਤਾ,
ਤੇ 7 ਜਾਣੇ ਜਿਹੜੇ ਆ ਅਰੈਸਟ ਕਰ ਲਏ ਗਏ ਹੈਗੇ ਆ। ਜਨਰਲ ਮੈਨੇਜਰ ਇਸ ਕਾਰ ਵਾਸ਼ ਦਾ ਰੈਮੋਨ ਪੈਜ਼ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ EMPLOYEES ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਹਾਂ, ਪਰ ਕਹਿੰਦੇ ਵੀ ਬਹੁਤ ਔਖਾ ਸੀ ਸਾਡੇ ਲਈ ਵੀ ਜਿਹੜੇ ਲੋਕ ਆ ਉਹ ਕੰਮ ਕਰਦੇ ਸੀ ਤੇ ਉਹਨਾਂ ਨੂੰ ਚੱਕਿਆ ਗਿਆ ਹੈਗਾ। ਲੌਂਗ ਬੀਚ ਦੇ ਮੇਅਰ ਰੈਕਸ ਰਿਚਰਡਸਨ ਉਹਨਾਂ ਨੇ ਕਿਹਾ ਵੀ ਮੈਨੂੰ ਇਸ ਰੇਡ ਦੇ ਬਾਰੇ ਕਿਸੇ ਤਰ੍ਹਾਂ ਪਤਾ ਨਹੀਂ ਸੀਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਰੇਡਸ ਕਾਫੀ ਜ਼ਿਆਦਾ ਪੈ ਰਹੀਆਂ ਹੈਗੀਆਂ ਤੇ ਹੋਰ ਵੀ ਕਹਿੰਦੇ ਆਉਣ ਵਾਲੇ ਸਮੇਂ 'ਚ ਜ਼ਿਆਦਾ ਪੈਣਗੀਆਂ। ਸਿਟੀ ਆਫ ਲੌਂਗ ਬੀਚ ਨੇ ਡਿਸਾਈਡ ਕਰ ਲਿਆ ਉੱਥੇ ਇੱਕ ਪਰੇਡ ਹੁੰਦੀ ਸੀ ਇਸ ਸਾਲ ਦੀ ਡੀਆ ਡੇ ਲੌਸ ਮਿਊਰਟੋਸ ਪਰੇਡ ਕਰਕੇ ਬੜੀ ਮਸ਼ਹੂਰ ਪਰੇਡ ਸੀ। ਨਵੰਬਰ ਮਹੀਨੇ ਦੇ ਵਿੱਚ ਹੁੰਦੀ ਸੀ ਉਹ ਪਰੇਡ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ। ਕਾਉਂਸਲ ਵੂਮਨ ਮੈਰੀ ਜ਼ੈਂਡੇਜ਼ਸ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖ ਲਓ ਵੀ ਇਹ ਰੌਲਾ ਗੌਲਾ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਇਦਾਂ ਹੀ ਕਾਰ ਵਾਸ਼ਾਂ ਦੇ ਉੱਤੇ ਕਰਦੇ ਸੀਗੇ। ਅਟੈਕ ਤੁਸੀਂ ਦੇਖੋ ਵੀ ਕਿੰਨਾ ਲੋਕਾਂ ਦੇ ਉੱਤੇ ਇਸ ਟਾਈਮ ਜਿਹੜਾ ਉਹ ਕੀਤਾ ਜਾ ਰਿਹਾ ਵੀ ਕ੍ਰਿਮੀਨਲਸ ਫੜਨ ਨੂੰ ਲੈ ਕੇ ਤਾਂ ਸਾਰੇ ਜਾਣੇ ਸਪੋਰਟ ਕਰਦੇ ਹੋਣਗੇ, ਪਰ ਕ੍ਰਿਮੀਨਲਸ ਫੜਨ ਦੇ ਨਾਂ ਦੇ ਉੱਤੇ ਜੋ ਕੁਛ ਜਿਹੜਾ ਨਾਲ ਦੇ ਨਾਲ ਇਹ ਚੱਲ ਰਿਹਾ, ਇਹ ਕਿਤੇ ਨਾ ਕਿਤੇ ਜਿਹੜਾ ਉਹ ਧੱਕਾ ਹੀ ਆ ਤੇ ਧੱਕੇ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਸਾਥੀ ਨਹੀਂ ਵੀ ਬਣਨਾ ਜਿਹੜਾ ਉਹ ਚਾਹੀਦਾ। ਜਿਹੜੇ ਹਰਜੀਤ ਕੌਰ ਵਾਲੇ ਮਾਮਲੇ ਦੇ ਵਿੱਚ ਜਿਹੜੇ ਜੌਨ ਗਰਮਾਂਡੀ ਨੇ ਕਾਂਗਰਸ ਮੈਨ, ਉਹਨਾਂ ਦੇ ਜਿਹੜੇ ਰਿਚਮੰਡ ਆਫਿਸ ਦੇ ਰਿਪਰੈਜ਼ੈਂਟੇਟਿਵ ਹਰਪ੍ਰੀਤ ਸੰਧੂ ਨੇ ਕਿਹਾ ਵੀ ਅਸੀਂ ਚਿੱਠੀ ਜਿਹੜੀ ਆ ਉਹ ਪਰਿਵਾਰ ਵੱਲੋਂ ਜਿਹੜੀ ਆ ਉਹ ਫਾਈਲ ਕੀਤੀ ਆ, ਅਜੇ ਗੱਲਬਾਤ ਨਹੀਂ ਹੋਈ। ਬੇਕਰਸਫੀਲਡ ਦੇ ਵਿੱਚ ਜਿਹੜੀ ਹਰਜੀਤ ਕੌਰ ਆ ਉਹਨਾਂ ਨੇ ਰੱਖਿਆ ਹੈਗਾ ਆ। ਸੋ ਉਹਨਾਂ ਦੀ ਜਿਹੜੀ ਡਾਟਰ ਇਨ ਲਾ ਸੀ ਮਨਜੀਤ ਕੌਰ, ਉਹਨਾਂ ਨੇ ਜਿਹੜਾ ਉਹ ਦੱਸਿਆ ਪਿਛਲੇ 13 ਸਾਲਾਂ ਤੋਂ ਆਈਸ ਦੀਆਂ ਚੈੱਕ-ਇਨਸ ਕਰ ਰਹੇ ਸੀ। ਉਹ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਜੋ ਹੋਈ ਸੀ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸੁਣਾਈ ਵੀ ਸੀ ਤੁਹਾਨੂੰ, ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀ ਉਹ ਪੇਸਟ ਜਿਹੜੀ ਉਹ ਕੀਤੀ ਗਈ ਸੀਗੀ। ਸੋ ਹਰਜੋਤ ਸਿੰਘ ਜੀ, 30 ਸਾਲ ਕਿਸੇ ਇੱਕ ਜਾਣੇ ਦੇ ਇੱਕ ਥਾਂ ਦੇ ਉੱਤੇ ਰਹਿੰਦਿਆਂ ਨੂੰ ਹੋ ਜਾਣ ਤੇ ਪੋਤੇ ਪੋਤੀਆਂ ਦੋਤੇ ਦੋਤੀਆਂ ਇੱਥੇ ਦੇ ਬੋਰਨ ਆ। ਹਾਂਜੀ, ਤੁਸੀਂ ਹੁਣ ਹਿਸਾਬ ਲਾ ਲਓ ਵੀ ਉਹ ਫਿਰ ਉਹਨਾਂ ਦੇ ਉੱਤੇ ਵੀ ਜਿਹੜਾ ਕੀ ਬੀਤਦੀ ਜਿਹੜੀ ਹੋਊਗੀ। ਕੰਮ ਤਾਂ ਇਸੇ ਤਰੀਕੇ ਦੇ ਨਾਲ ਹੀ ਹੁੰਦਾ, ਨਾਲੇ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ। ਉਹੀ ਗੱਲ ਹੈ ਨਾ ਹਰਜੋਤ ਸਿੰਘ ਜੀ, ਜਦੋਂ ਤਾਂ ਕਿਸੇ ਦੇ ਉੱਤੇ ਬੀਤਦੀ ਹੁੰਦੀ ਉਦੋਂ ਤਾਂ ਨਹੀਂ ਆਪਾਂ ਮਹਿਸੂਸ ਕਰਦੇ, ਪਰ ਜਦੋਂ ਆਪਣੇ ਪਰਿਵਾਰਾਂ ਦੇ ਉੱਤੇ ਇਹ ਚੀਜ਼ ਬੀਤਣ ਲੱਗਦੀ ਹੈ ਫਿਰ ਪਤਾ ਲੱਗਦਾ ਹੈ ਵੀ ਇਹ ਚੱਕਰ ਜਿਹੜਾ ਉਹ ਕੀ ਜਿਹੜਾ ਉਹ ਚੱਲ ਰਿਹਾ। ਕਾਰ ਵਾਸ਼ਾਂ ਦੇ ਉੱਤੇ ਕਿਹੜੇ ਕ੍ਰਿਮੀਨਲ ਹੁੰਦੇ ਆ ਜਿਹੜੇ $15 $20 ਦੇ ਉੱਤੇ ਚਲੋ ਹੋਣਗੇ, 10 15 $20 ਦੀ ਜਿਹੜੇ ਮਿਨੀਮਮ ਵੇਜ ਤੇ ਜੇ ਕੋਈ ਕੰਮ ਕਰ ਰਿਹਾ ਉਹ ਤੇ ਕ੍ਰਿਮੀਨਲ ਨੇ ਥੋੜੀ ਕੰਮ ਜਿਹੜਾ ਉਹ ਕਰਨਾ ਹੈ। ਲੈਂਡਸਕੇਪਿੰਗਾਂ ਦੇ ਕਿਹੜੇ ਆ, ਕੰਸਟਰਕਸ਼ਨ ਦੇ ਕਿਹੜੇ ਆ। ਗੱਲ ਇਹ ਆ ਵੀ ਕਈ ਵਾਰੀ ਸਾਡੇ ਵੀ ਥੱਲੇ ਕਮੈਂਟ ਪਾ ਦਿੰਦੇ ਵੀ ਦੇਖੋ ਜੀ ਰੂਲ ਆਫ ਲਾ। ਹੁਣ ਰੂਲ ਆਫ ਲਾ ਕਿਹੜਾ ਆ? ਪਿਛਲੇ 2 ਮਹੀਨਿਆਂ 'ਚ ਇੰਨੇ ਸਮੈਸ਼ ਐਂਡ ਗ੍ਰੈਬ ਹੋਏ ਆ ਕੈਲੀਫੋਰਨੀਆ 'ਚ। ਆ ਕਿੰਨੇ ਸੁਨਿਆਰੇ ਲੁੱਟੇ ਆ, 20 ਜਾਣੇ ਅੰਦਰ ਜਾਂਦੇ ਆ। ਇੱਕ ਸੁਨਿਆਰਿਆਂ ਦੇ ਤਾਂ ਉਹਨਾਂ ਦੇ ਦੰਦ ਵੀ ਭੰਨ ਗਏ ਹੈਗੇ। ਹਾਂ, ਠੀਕ ਹੈ ਕਿ ਨਹੀਂ? ਮਿਲੀਅਨਸ ਡਾਲਰ ਦਾ ਜਿਹੜਾ ਉਹਨੇ ਸੋਨਾ ਲੁੱਟਿਆ ਹੈਗਾ। ਆ ਪਿਛਲੇ ਵੀ ਕੇ 2 ਬੇ ਏਰੀਏ ਦੇ ਵਿੱਚ ਜਿਹੜੀਆਂ ਸਮੈਸ਼ ਐਂਡ ਗ੍ਰੈਬ ਹੋਈਆਂ। ਫੜਨ ਵਾਲੇ ਤਾਂ ਉਹ ਚਾਹੀਦੇ ਹੈਗੇ ਆ ਜਿਹੜੇ 20 ਬੰਦੇ ਗੰਨਾ ਲੈ ਕੇ ਅੰਦਰ ਵੜ ਜਾਂਦੇ ਆ ਤੇ ਇੱਕ ਵਿਚਾਰਾ ਬਜ਼ੁਰਗ ਜਿਹੜਾ ਵੀਤਨਾਮੀ ਕਮਿਊਨਿਟੀ ਦਾ ਸੀ ਉਹਨੂੰ ਹਾਰਟ ਅਟੈਕ ਹੋ ਗਿਆ ਉੱਥੇ, ਨਾਲੇ ਉਹਦਾ ਸਟੋਰ ਲੁੱਟਿਆ। ਹਨਾ, ਲੁੱਟਿਆ ਵੀ ਇਦਾਂ ਵੀ ਪੂਰੇ ਥੋੜੇ ਲੈ ਕੇ ਵੜਦੇ ਹੈਗੇ ਆ। ਉਹ ਬੰਦੇ ਜਿਹੜੇ ਫੜਨ ਵਾਲੇ ਆ ਉਹਨਾਂ ਨੂੰ ਫੜ ਕੇ ਅੰਦਰ ਕਰੋ, ਠੀਕ ਹੈ ਕਿ ਨਹੀਂ? ਸੋ ਇਹ ਜਿਹੜੀ ਆ ਧੱਕਾ ਜਿਹੜਾ ਜਿਸ ਹਿਸਾਬ ਨਾਲ ਹੁਣ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਨਹੀਂ ਜੀ, ਹਾਂ ਇਮੀਗ੍ਰੇਸ਼ਨ ਵਾਲੇ ਜੋ ਜਾ ਸਕਦੇ ਹੈਗੇ ਆ। ਹੁਣ ਗਾਰਡੀਅਨ ਰਿਪੋਰਟ ਕਰ ਰਿਹਾ ਵੀ ਲਾਸ ਐਂਜਲਸ ਤਾਂ ਇੱਕ ਤਰ੍ਹਾਂ ਨਾਲ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿ ਰਿਹਾ ਵੀ ਅਸੀਂ ਫਲੱਡ ਕਰ ਦਾਂਗੇ ਫੈਡਰਲ ਏਜੰਟਸ ਦੇ ਨਾਲ, ਵੀ ਪੂਰੇ ਅਸੀਂ ਉੱਥੇ ਜਿਹੜੀਆਂ ਰੇਡ ਕਰਾਂਗੇ। ਉਸ ਇਲਾਕੇ ਦੀ ਇਕਨੋਮੀ ਕਿੰਨਾ ਸਫਰ ਕਰੂਗੀ ਨਾ। ਬਾਕੀ ਸਾਰੀਆਂ ਚੀਜ਼ਾਂ ਨਾਲ ਹੀ ਹੈ, ਕੋਈ ਇੱਕ ਚੀਜ਼ ਥੋੜੀ ਹੈ ਵੀ ਕੱਲੀ ਤੁਸੀਂ ਇਸੇ ਚੀਜ਼ ਨੂੰ ਜਿਹੜਾ ਉਹ ਜੋੜ ਕੇ ਜਿਹੜਾ ਉਹ ਤੁਸੀਂ ਦੇਖ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਦੇ ਨਾਲ ਜਿਹੜੀਆਂ ਉਹ ਅਸਰ ਆ ਉਸ ਦੇ ਵਿੱਚ ਪੈਂਦੀਆਂ ਹੈਗੀਆਂ। ਨਹੀਂ, ਇਕਨੋਮੀ ਤੇ ਆਲਰੇਡੀ ਤੁਸੀਂ ਦੇਖ ਸਕਦੇ ਆ ਬਹੁਤ ਅਸਰ ਪਿਆ। ਆਪਣੀ ਕਮਿਊਨਿਟੀ ਬਿਜ਼ਨੈਸਸ ਬਹੁਤ ਆ, ਗੈਸ ਸਟੇਸ਼ਨ, ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ ਤੁਸੀਂ ਹਿਸਾਬ ਲਾਓ ਵੀ 35-40% ਉਹਨਾਂ ਦੀਆਂ ਸੇਲਸ ਘਟ ਗਈਆਂ ਹੈਗੀਆਂ। ਤੇ ਇਸੇ ਤਰ੍ਹਾਂ ਰੈਸਟੋਰੈਂਟ ਬਿਜ਼ਨਸ ਤੇ ਬਹੁਤ ਅਸਰ ਪੈ ਰਿਹਾ ਹੈਗਾ। ਕੰਸਟਰਕਸ਼ਨ ਤੇ ਬਹੁਤ, ਕਿਉਂਕਿ ਜਦੋਂ ਤੁਹਾਨੂੰ ਕੰਮ ਹੀ ਨਹੀਂ ਮਿਲਦੇ ਉਹ ਹੁਣ ਡਬਲ ਪ੍ਰਾਈਸ ਚਾਰਜ ਕਰ ਰਹੇ ਹੈਗੇ ਆ। ਸੋ ਇਕਨੋਮੀ ਤੇ ਕਾਫੀ ਵੱਡਾ ਅਸਰ ਪੈ ਰਿਹਾ ਹੈਗਾ। ਇਦਾਂ ਲੱਗਦਾ ਵੀ ਜਿਹੜਾ ਕੈਲੀਫੋਰਨੀਆ ਦੀ ਇਕਨੋਮੀ ਦਾ ਲੱਕ ਭੰਨਣ ਦੀ ਜਿਹੜੀ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ। ਸੋ ਇਹ ਕਿਹੜਾ ਸਬਕ ਜਿਹੜਾ ਉਹ ਸਿਖਾਉਣਾ ਜਿਹੜਾ ਚਾਹੁੰਦੇ? ਕੱਲਾ ਇਹੀ ਨਹੀਂ, ਆਪਾਂ ਜਿਹਦਾ ਸ਼ੁਰੂਆਤ ਚ ਕਾਰਨ ਦੀ ਵੀ ਗੱਲ ਕੀਤੀ ਸੀ, ਇਹ ਅਸਰ ਤਾਂ ਭਾਈ ਕੱਲਾ ਇਹ ਨਹੀਂ ਆ, ਉਹਨਾਂ ਦੇ ਆਪਣੇ ਵੋਟਰਸ ਦੇ ਉੱਤੇ ਵੀ ਪੈਂਦਾ ਆ, ਉਹਨਾਂ ਦੇ ਕੰਮਕਾਜ ਦੇ ਉੱਤੇ ਵੀ ਜਿਹੜਾ ਉਹ ਪੈਂਦਾ ਆ। ਜੇ ਉਹ ਬਿਜ਼ਨਸ ਓਨਰਸ ਆ, ਹੁਣ ਤੁਸੀਂ ਦੇਖੋ
ਵੀ ਇਹਨਾਂ ਨੂੰ ਤਾਂ ਫੜ ਰਹੇ ਆ, ਇੰਪਲੋਇਰ ਨੇ ਕਦੋਂ ਫੜਨਾ ਜਿਨ੍ਹਾਂ ਨੇ ਬੰਦੇ ਭਰਤੀ ਕੀਤੇ ਆ? ਉਹਨਾਂ ਦੀ ਕੋਈ ਖਬਰ ਆਉਂਦੀ ਆ? ਜਿਹੜੇ ਵੱਡੀਆਂ ਕੰਪਨੀ, ਇਹਨਾਂ ਦੇ ਆਪਣੀ ਹੋਟਲਾਂ ਚੋਂ ਕਿੰਨੇ ਫੜ ਹੋਏ ਸੀਗੇ ਉਸ ਟਾਈਮ ਦੇ ਉੱਤੇ, ਜਿਹੜੇ ਅਨਡਾਕੂਮੈਂਟਡ ਆ, ਇਹਨਾਂ ਦੇ ਉੱਤੇ ਕੋਈ ਅਸਰ ਜਿਹੜਾ ਉਹ ਪੈਂਦਾ ਆ? ਕੋਈ ਅਸਰ ਨਹੀਂ ਪੈਂਦਾ। ਸੋ ਗਰੀਬ ਗੁਰਬੇ ਨੂੰ ਜਿਹੜਾ ਉਹ ਧੱਕਣ ਵਾਲੀ ਜਿਹੜੀ ਇਹ ਗੱਲ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਸੋ ਹਾਲਾਤ ਇੱਥੋਂ ਤੱਕ ਪਹੁੰਚੇ ਹਰਜੋਤ ਸਿੰਘ ਜੀ, ਸਿੰਕੋ ਡੇ ਮਾਇਓ ਦੀ ਇੱਕ ਪਰੇਡ ਪਹਿਲੋਂ ਬੰਦ ਕੀਤੀ ਸੀਗੀ, ਹੁਣ ਲੌਂਗ ਬੀਚ ਦੇ ਵਿੱਚ ਡੀਆ ਡੇ ਲੋਸ ਮੋਰਟਸ ਪਰੇਡ ਉਸ ਨੂੰ ਕੈਂਸਲ ਕਰ ਦਿੱਤਾ ਗਿਆ। ਇਹ ਸਾਲਾਨਾ ਜਿਹੜੀ ਉਹ ਪਰੇਡ ਹੁੰਦੀ ਸੀ ਲੌਂਗ ਬੀਚ ਦੇ ਵਿੱਚ, ਆਈ ਥਿੰਕ ਦਾ ਡੇ ਆਫ ਦਾ ਡੈਡ ਵਾਲੀ ਜਿਹੜੀ ਆ ਹੈਲੋਵੀਨ ਦੇ ਇਰਦ ਗਿਰਦ ਜਿਹੜੀ ਉਹ ਚੱਲਦੀ ਸੀਗੀ, ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਲੌਂਗ ਬੀਚ ਦੇ ਵਿੱਚ। ਇਹ ਸਿਟੀ ਦੀ ਸਪਾਂਸਰਡ ਨਵੰਬਰ ਦੀ ਪਰੇਡ ਹੁੰਦੀ ਸੀ, ਇਹ 2-3 ਦਿਨ ਚੱਲਣੀ ਸੀ ਨਵੰਬਰ ਦੇ ਪਹਿਲੇ ਦਿਨਾਂ ਦੇ ਵਿੱਚ, ਤੇ ਉਸ ਨੂੰ ਜਿਹੜਾ ਹੁਣ ਕੈਂਸਲ ਕਰ ਦਿੱਤਾ ਗਿਆ। ਕਹਿੰਦੇ ਵੀ ਜਿਹੜੇ ਕਮਿਊਨਿਟੀ ਮੈਂਬਰਸ ਆ ਉਹਨਾਂ ਨੂੰ ਟੈਨਸ਼ਨ ਆ, ਫਿਕਰ ਆ ਫੈਡਰਲ ਇਮੀਗ੍ਰੇਸ਼ਨ ਆਪਰੇਸ਼ਨਸ ਦੀ, ਜਿਹਦੇ ਕਰਕੇ ਇਸ ਪਰੇਡ ਨੂੰ ਇਸ ਵਾਰ ਨਹੀਂ ਕੀਤਾ ਜਾਊਗਾ। ਤੇ ਕਾਫੀ ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਦਾ ਉੱਥੇ ਜਿਹੜਾ ਉਹ ਇਕੱਠ ਜਿਹੜਾ ਉਹ ਹੁੰਦਾ ਸੀ। ਲੌਂਗ ਬੀਚ ਸਿਟੀ ਕਾਉਂਸਲ ਮੈਂਬਰ ਮੈਰੀ ਜ਼ੈਂਡਿਆਜ਼ ਉਹਨਾਂ ਨੇ ਰਿਕੁਐਸਟ ਕੀਤੀ ਸੀਗੀ ਇਸ ਕੈਂਸਲੇਸ਼ਨ ਦੀ, ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਸਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ ਕੋਈ ਸੌਖਿਆ ਨਹੀਂ ਆ, ਇਹ ਹਲਕੇ ਦੇ ਵਿੱਚ ਲਿਆ ਗਿਆ ਫੈਸਲਾ ਨਹੀਂ ਆ, ਇਹ ਜਿਹੜਾ ਡਿਸੀਜਨ ਲਿਆ ਗਿਆ ਆ ਉਹ ਇੱਕ ਜੈਨੂਇਨ ਫੇਅਰ ਜਿਹੜਾ ਖਤਰਾ ਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਲਿਆ ਆ। ਸੋ ਇਹ ਇੱਕ ਜਿਹੜੀ ਪਰੇਡ ਆ ਲੌਂਗ ਬੀਚ ਦੀ ਡੀਆ ਡੇ ਲੋਸ ਮੁਆਰਟਸ ਪਰੇਡ, ਉਸ ਨੂੰ ਇਮੀਗ੍ਰੇਸ਼ਨ ਰੇਟਸ ਦੇ ਡਰ ਦੇ ਚੱਲਦਿਆਂ ਕੈਂਸਲ ਕੀਤਾ ਗਿਆ। ਲਾਸ ਐਂਜਲਸ ਟਾਈਮਜ਼ ਨੇ ਅੱਜ ਇਸ ਨੂੰ ਰਿਪੋਰਟ ਕੀਤਾ ਹੈ। ਸੋ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਲੈਕਸ਼ਨ ਲੜ ਰਹੇ ਸੀ, ਉਹ ਕਹਿੰਦੇ ਸੀ ਵੀ ਮੈਂ ਇਲੀਗਲ ਇਮੀਗ੍ਰੇਸ਼ਨ ਬੰਦ ਕਰਨੀ ਆ। ਬਹੁਤ ਵਧੀਆ ਹੋਇਆ ਵੀ ਜਿਹੜਾ ਬਾਰਡਰ ਆ ਉਹ ਸੀਲ ਕਰ ਦਿੱਤਾ ਗਿਆ ਹੈਗਾ, ਬਹੁਤ ਘੱਟ ਲੋਕ ਕ੍ਰਾਸ ਕਰ ਰਹੇ। ਨਾਲੇ ਉਹ ਕਹਿੰਦੇ ਸੀ ਵੀ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਬਾਹਰ ਕੱਢਣਾ। ਹੁਣ ਪਰ ਹੁਣ ਜਿਹੜੇ ਜਿੰਨੇ ਕੁ ਤੁਹਾਡੇ ਨਾਲ ਡਿਸਕਸ ਕੀਤੇ ਆ ਵੀ ਇਹਨਾਂ 'ਚ ਕਿੰਨੇ ਕੁ ਕ੍ਰਿਮੀਨਲ ਹੈਗੇ ਆ, ਜਿਸ ਹਿਸਾਬ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈਗਾ, ਬੜਾ ਡਰਾਉਣਾ ਮਾਹੌਲ ਆ, ਹਨਾ, ਐਂਟੀ ਇਮੀਗ੍ਰੈਂਟ, ਜਿਸ ਹਿਸਾਬ ਦੇ ਨਾਲ ਕਰਕ ਨੂੰ ਮਾਰਿਆ ਗਿਆ, ਬਹੁਤ ਮਾੜੀ ਗੱਲ ਹੋਈ ਹੈਗੀ ਆ। ਜੇ ਯੂਟਾ ਦਾ ਗਵਰਨਰ ਇਹ ਕਹੇ ਵੀ ਮੈਂ ਤਾਂ ਪ੍ਰੇ ਕਰਦਾ ਰਿਹਾ ਵੀ ਜਿਹੜਾ ਮਾਰਨ ਵਾਲਾ ਸਾਡੇ ਚੋਂ ਨਾ ਹੋਵੇ, ਵੀ ਕੋਈ ਹੋਰ ਕਮਿਊਨਿਟੀ ਦਾ ਹੋਵੇ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਇੱਕ ਸਟੇਟ ਦਾ ਗਵਰਨਰ ਇਹ ਸਟੇਟਮੈਂਟ ਦੇ ਰਿਹਾ ਤੇ ਆਮ ਲੋਕਾਂ ਦੇ ਉੱਤੇ ਉਹਦਾ ਜਿਹੜਾ ਕੀ ਅਸਰ ਪਊਗਾ। ਮਤਲਬ ਬਹਾਨਾ ਲੱਭ ਰਹੇ ਸੀ ਇੱਕ ਹੋਰ ਵੀ ਇਹਨਾਂ ਦਾ ਵੀ ਓਪਨ ਸੀਜ਼ਨ ਕਰੀਏ, ਵੀ ਬਾਕੀਆਂ ਨੂੰ ਵੀ ਮਾਰੀਏ, ਪੱਟੀਏ। ਜੀ, ਸੋ ਇਸ ਕਰਕੇ ਜਿਹੜੀ ਸਿਚੁਏਸ਼ਨ ਬਹੁਤ ਬੈਡ ਆ।